व्यूअर्स वेलकम बैक ऑन प्रोग्राम। सो इस गलबात करन जा रहे हैं कि ओड़क मुक्केगी ये रात। ये नज़म 9 जून 1984 ਨੂੰ ਪਾਕਿਸਤਾਨੀ ਸ਼ਾਇਰ ਮਰਹੂਮ ਅਫਜ਼ਲ ਅਹਿਸਨ ਰੰਧਾਵਾ ਨੇ ਵਿਰਾਗ ਭਰੇ ਦਿਲ ਅਤੇ ਹੰਝੂਆਂ ਨਾਲ ਤਰ ਅੱਖਾਂ ਨਾਲ ਲਿਖੀ ਸੀ। ਸੋ ਇਸ ਵਿੱਚ ਵਾਪਰੇ ਦੁਖਾਂਤ ਦੀ ਜਿਹੜੀ ਪੀੜ ਹੈ ਪਰ उज्जल भविख की जी कामना भी है, क्योंकि सिख कौम जख्म ਨੂੰ सूरज बनाने की समर्था जी रखती है। 39 वरे बाद यूँ जापता है कि जो जुल्म की काली बोली रात मुक्कण वाली है तो खालसान का जोड़ा सूरज है चढ़ने ही वाला है। सो ये नज़म तो साझी करन जा रहे हैं। सो असीं चाहांगे कि तुसां इसी तरह बड़े रहना, देखण सुन लिया, लिखण लई तुहाडा सब दा बहुत बहुत शुक्रिया जी। राज साहब की कहना चाहोगे? देखो जून 84 का घल्लूघारा 39 वरे ਪਹਿਲਾਂ ਜਿਹੜਾ ਵਪਰਾਇਆ ਗਿਆ ਬਿਲਕੁਲ ਉਸ ਦੇ ਹਰ ਪਲ ਨੂੰ ਜੂਨ ਦੇ ਇਹਨਾਂ ਸਾਰੇ ਦਿਨਾਂ 'ਚ ਸਿੱਖ ਕੌਮ ਇੱਕ ਵਾਰ ਫੇਰ ਜਿਉਂਦੀ ਹੈ ਵਲੂੰਦਰੇ ਦਿਲ ਦੇ ਨਾਲ। ਬਿਲਕੁਲ ਔਰ ਸਾਨੂੰ ਉਸ ਸਾਰੇ ਦੌਰ ਦੇ ਵਿੱਚ ਜਿਨ੍ਹਾਂ ਨੇ ਹਾਂ ਦਾ ਨਾਰਾ ਮਾਰਿਆ ਉਹ ਵੀ ਹਮੇਸ਼ਾ ਸਾਨੂੰ ਯਾਦ ਨੇ। ਸਾਡੇ ਇਤਿਹਾਸ ਦਾ ਉਹ ਇੱਕ ਸੁਨਹਿਰੀ ਜਿਹੜਾ ਵਰਕਾ ਬਣ ਕੇ ਹਮੇਸ਼ਾ ਉਹਨਾਂ ਦੇ ਨਾਂ ਚਮਕਣਗੇ। ਤੇ ਜਿਨ੍ਹਾਂ ਨੇ ਉਸ ਘੜੀ 'ਚ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ ਉਹ ਵੀ ਕੌਮ ਨੂੰ ਕਦੇ ਨਹੀਂ ਭੁੱਲੇਗਾ। ਔਰ ਉਹਨਾਂ 'ਚੋਂ ਜਿਹੜੇ ਸਜ਼ਾ ਯਾਫਤਾ ਹੋਣ ਵਾਲੇ ਸੀ ਉਹਨਾਂ ਨੂੰ ਕੀਤਾ ਵੀ ਗਿਆ। ਬਿਲਕੁਲ ਇਸ ਪੀਰੀਅਡ 'ਚ ਜੇ ਸਾਡੇ ਲਈ ਕੋਈ ਹਮਦਰਦੀ ਦੀ ਕੋਈ ਆਵਾਜ਼ ਕਿਤਿਓਂ ਵੀ ਉੱਠੀ ਲਿਟਰਰੀ ਸਰਕਲਸ ਦੇ ਵਿੱਚ ਤਾਂ ਉਹਦੇ 'ਚ ਜਿਹੜੀ ਪੋਮ ਕਲਾਸਿਕ ਦੇ ਤੌਰ ਦੇ ਉੱਤੇ ਇਸ ਦੌਰ 'ਚ ਜਾਣੀ ਜਾਂਦੀ ਹੈ। ਬੇਸ਼ੱਕ ਹਰਿੰਦਰ ਸਿੰਘ ਮਹਿਬੂਬ, ਪ੍ਰਿੰਸੀਪਲ ਹਰਭਜਨ ਸਿੰਘ ਔਰ ਹੋਰ ਵੀ ਕਹਾਣੀਕਾਰਾਂ ਨੇ, ਬੀਬੀ ਅਜੀਤ ਕੌਰ ਜਿਨ੍ਹਾਂ ਨੇ ਲਹੂ ਦਾ ਅੱਛਾ ਬੱਚਾ ਔਰ ਦੂਸਰਾ ਬਹੁਤ ਸਾਰਾ ਕੁਝ ਲਿਖਿਆ ਗਿਆ ਉਹ ਬਾਅਦ ਦੇ ਵਿੱਚ ਆਇਆ ਸਾਹਮਣੇ। ਲੇਕਿਨ ਜਦੋਂ ਇਹ ਘਟਨਾਕ੍ਰਮ ਵਾਪਰ ਰਿਹਾ, ਜਦੋਂ ਅਸੀਂ 9 ਜੂਨ ਦੀ ਗੱਲ ਕਰਦੇ ਹਾਂ, 3 ਜੂਨ ਤੋਂ ਸ਼ੁਰੂ ਹੋਇਆ ਇਹ ਪਾਠ ਤੇ ਸਾਡੀ ਸਰਹੱਦ ਦੇ ਦੂਸਰੇ ਪਾਸੇ ਵਾਘਾ ਦੀ ਦੂਸਰੀ ਲਾਈਨ ਤੇ ਬੈਠੇ ਅਫਜ਼ਲ ਅਹਿਸਨ ਰੰਧਾਵਾ ਜਿਨ੍ਹਾਂ ਦੇ ਬਜ਼ੁਰਗਾਂ ਦਾ ਸਬੰਧ ਜਾਂ ਜਿਹੜੇ ਪਰਿਵਾਰਕ ਸਬੰਧ ਬਾਬਾ ਬੁੱਢਾ ਜੀ ਦੇ ਨਾਲ ਹਮੇਸ਼ਾ ਹੀ ਜਦੋਂ ਵੀ ਉਹ ਪ੍ਰੈਜੈਂਟੇਸ਼ਨ ਦਿੰਦੇ ਸੀ ਕਿ ਉਹ ਇਹ ਕਹਿੰਦੇ ਸੀ ਕਿ ਭਾਈ ਅਸੀਂ ਵੀ ਬਾਬੇ ਬੁੱਢੇ ਕੇ ਹਾਂ। ਔਰ ਉਸ ਦਰਦ ਨੂੰ ਮਹਿਸੂਸ ਕੀਤਾ। ਔਰ ਜਦੋਂ ਬਾਅਦ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਆਏ ਔਰ ਉਹ ਜਦੋਂ ਵੀ ਇਹ ਨਜ਼ਮ ਸੁਣਾਉਂਦੇ ਸੀ ਉਹ ਰੋਣ ਲੱਗ ਜਾਂਦੇ ਸੀ। ਉਹਨਾਂ ਨੇ ਕਿਹਾ ਵੀ ਮੈਂ ਇਹ ਰੋਂਦਿਆਂ ਹੀ ਇਹ ਨਜ਼ਮ ਲਿਖੀ। ਔਰ ਹੁਣ ਵੀ ਉਹਨਾਂ ਦਾ ਹੁਣ ਤਾਂ ਉਸ ਦੁਨੀਆ ਤੋਂ ਜਾ ਚੁੱਕੇ ਨੇ ਔਰ ਬਹੁਤ ਜਿੱਥੇ ਉਹ ਖੂਬਸੂਰਤ ਇੱਕ ਜਿਹੜੇ ਨੇ ਸ਼ਾਇਰ ਸਨ, ਸੋਹਣੇ 6.5 ਫੁੱਟ ਉਹਨਾਂ ਦਾ ਕੱਦ, ਵਕੀਲ ਵੀ ਔਰ ਬੇਬਾਕ ਸ਼ਖਸੀਅਤ, ਸਿੱਖਾਂ ਨੂੰ ਇੰਤਹਾ ਮੁਹੱਬਤ ਕਰਨ ਵਾਲੀ ਔਰ ਆਪਣੇ ਆਪ ਨੂੰ ਉਹ ਸਿੱਖ ਕੋ ਕੇ ਵੀ ਉਹ ਕਹਿੰਦੇ ਸੀ ਵੀ ਮੈਂ ਬਾਬੇ ਬੁੱਢੇ ਕਾ ਹੈ, ਤੁਹਾਡੇ ਤੋਂ ਪੁਰਾਣਾ ਸਿੱਖ ਹੈ ਮੈਂ। ਔਰ ਇਸ ਸਾਰੇ ਦੇ ਥੱਲੇ ਅਸੀਂ ਹਰ ਸਾਲ ਜੇ ਇਹ ਨਜ਼ਮ ਨਾ ਸੁਣਾਈ ਜਾਏ ਤੇ ਇਹ ਹੁੰਦਾ ਵੀ ਉਹ ਬਿਆਨੀਆਂ ਮੁਕੰਮਲ ਹੋ ਹੀ ਨਹੀਂ ਸਕਦਾ। ਅੱਗੇ ਅਸੀਂ ਮੁੱਢਲੇ ਦਿਨਾਂ 'ਚ ਸ਼ੁਰੂਆਤੀ ਦੌਰ 'ਚ ਕਰਦੇ ਸੀ। ਇਸ ਵਾਰ ਕਿਉਂਕਿ ਕੱਲ੍ਹ ਤਾਂ ਵੀਕਐਂਡ ਹੈ, ਹੁਣ ਸੈਚਰਡੇ ਸੰਡੇ ਸਾਡਾ ਅਖੀਰਲਾ ਪ੍ਰੋਗਰਾਮ ਹੈ ਔਰ ਅਸੀਂ ਇਸ ਨਜ਼ਮ ਦੇ ਨਾਲ ਔਰ ਇਹ ਜਿੱਥੇ ਇਵੇਂ ਉਹਨਾਂ ਨੇ ਮੈਟੀਕੂਲਸਲੀ ਜੋ ਵਾਪਰ ਰਿਹਾ ਸੀ ਉਸ ਦੀ ਸਪਿਰਿਟ ਨੂੰ ਸਮਝਿਆ, ਉਸ ਦੇ ਸਿੱਖੀ ਅਲੰਕਾਰਾਂ ਨੂੰ ਸਮਝਿਆ, ਪੰਜਾਬ ਦੀ ਧਰਤੀ ਨਾਲ ਜੁੜੇ ਹੋਏ ਉਸ ਖਮੀਰ ਨੂੰ ਸਮਝਿਆ ਤੇ ਸਿੱਖ ਕੌਮ ਦੇ ਰਿਜ਼ੀਲੀਐਂਟ ਕਰੈਕਟਰ ਨੂੰ ਸਮਝਦੇ ਆ ਕਿਵੇਂ ਕਿ ਵੀ ਅੱਜ ਔਰ ਤੁਸੀਂ ਇਮੈਜਿਨ ਕਰੋ ਉਦੋਂ ਸਿੱਖਾਂ ਦੇ ਦਿਲਾਂ ਤੇ ਕੀ ਗੁਜ਼ਰ ਰਿਹਾ ਸੀ। ਔਰ ਹੋਪ ਸ਼ਾਇਦ ਇਹ ਲੱਗਦਾ ਸੀ ਵੀ ਅਸੀਂ ਇੱਕ ਹਨੇਰੀ ਟਨਲ 'ਚ ਵੜ ਗਏ ਹਾਂ। ਪਰ ਉਹਨਾਂ ਨੇ ਜਦੋਂ ਇਸ ਨਜ਼ਮ ਨੂੰ ਕਿਹਾ ਵੀ ਨਵਾਂ ਘੱਲੂਘਾਰ ਹੈ ਪਰ ਨਾਲ ਹੀ ਇਹ ਕਿਹਾ ਕਿ ਓੜਕ ਮੁੱਕੇਗੀ ਇਹ ਰਾਤ। ਬਿਲਕੁਲ ਕਿ ਇਹ ਜਿਹੜਾ ਅੱਜ ਅੰਗਰੇਜ਼ੀ ਟਾਈਟਲ ਵੀ ਹੈ ਇਸ ਦਾ ਕਿ ਇਹ ਜ਼ੁਲਮ ਦੀ ਕਾਲੀ ਬੋਲੀ ਹਨੇਰੀ ਰਾਤ ਮੁੱਕੇਗੀ ਤੇ ਸੱਚ ਦਾ ਸੂਰਜ ਚੜ੍ਹੇਗਾ ਔਰ ਇਸ ਧਰਤੀ ਦੇ ਜਾਏ ਸਿੱਖ ਕੌਮ ਦੇ ਯੋਧੇ ਜਿਹੜੇ ਨੇ ਉਹ ਇਸ ਦਾ ਹਿਸਾਬ ਬਰਾਬਰ ਕਰਨਗੇ। ਤੇ ਮੈਂ ਉਸ ਨਜ਼ਮ ਨੂੰ ਦੁਹਰਾਉਂਦਾ, ਓੜਕ ਮੁੱਕੇਗੀ ਇਹ ਰਾਤ, ਸੁਣ ਰਾਈਆ ਕਰਮਾਂ ਵਾਲਿਆ ਮੈਂ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ। ਸੁਣ ਰਾਈਆ ਕਰਮਾਂ ਵਾਲਿਆ ਮੈਂ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ। ਮੇਰੀ ਸਾਵੀ ਕੁੱਖ ਜਨਮਾ ਚੁੱਕੀ ਜਿਹੜੀ ਗੁਰੂ ਸਿਆਣੇ ਵੀਰ ਅੱਜ ਤਪਦੀ ਭੱਠੀ ਬਣ ਗਈ
ਤੇ ਉਹਦੀ ਵੇਖ ਅਸੀਰ। ਅੱਜ ਤਪਦੀ ਭੱਠੀ ਬਣ ਗਈ ਮੇਰੀ ਸਾਵੀ ਕੁੱਖ ਅਖੀਰ, ਵਿੱਚ ਫੁੱਲਾਂ ਵਾਂਗੂ ਖਿੜ ਪਏ ਮੇਰੇ ਸ਼ੇਰ ਜਵਾਨ ਤੇ ਪੀਰ। ਅੱਜ ਤਪਦੀ ਭੱਠੀ ਬਣ ਗਈ ਮੇਰੀ ਮਹਿਕਾਂ ਵੰਡਦੀ ਕੁੱਖ, ਅੱਜ ਮੇਰੇ ਥਣਾ ਚੋਂ ਚੁੰਘਦੇ ਮੇਰੇ ਬੱਚੇ ਲਹੂ ਤੇ ਦੁੱਖ। ਅੱਜ ਤਪਦੀ ਭੱਠੀ ਬਣ ਗਈ ਮੇਰੀ 7 ਸਮੁੰਦਰ ਅੱਖ, ਅੱਜ ਝੱਲੀ ਜਾਏ ਨਾ ਜੱਗ ਤੋਂ ਮੇਰੇ ਸ਼ਹੀਦਾਂ ਵਾਲੀ ਦਖ। ਇੱਕ ਪਾਸੇ ਜ਼ੁਲਮ ਦੀ ਕਹਾਣੀ ਨੂੰ ਉਹ ਬਿਆਨ ਰਹੇ ਨੇ, ਇੱਕ ਪਾਸੇ ਜਿਹੜੀ ਰੈਜ਼ਿਸਟੈਂਸ ਹੈ ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਅਗਵਾਈ 'ਚ ਸਿੰਘਾਂ ਵੱਲੋਂ ਦਿੱਤੀ ਜਾ ਰਹੀ ਹੈ, ਤੇ ਸ਼ਹੀਦੀ ਦੇ ਚਾਚ ਚਿਹਰਿਆਂ ਤੇ ਕਿਹੋ ਜਿਹਾ ਜਮਾਲ ਹੁੰਦਾ ਹੈ, ਕਿਹੋ ਜਿਹਾ ਜਲਾਲ ਹੁੰਦਾ ਹੈ, ਉਹਨੂੰ ਅਫਜ਼ਲ ਅਹਿਸਨ ਰੰਧਾਵਾ ਸਰਹੱਦ ਪਾਰ ਬੈਠੇ ਮਹਿਸੂਸ ਕਰ ਰਹੇ ਨੇ। ਅੱਜ ਤਪਦੀ ਭੱਠੀ ਬਣ ਗਈ ਮੇਰੀ 7 ਸਮੁੰਦਰ ਅੱਖ, ਵੈਰਾਗ ਹੈ ਅੱਖਾਂ 'ਚੋਂ ਇੰਨੇ ਹੰਝੂ ਨੇ ਮਾਨੋ 7 ਸਮੁੰਦਰਾਂ ਦਾ ਪਾਣੀ ਮੇਰੀਆਂ ਅੱਖਾਂ ਦੇ ਵਿੱਚੋਂ ਵਹਿ ਤੁਰਿਆ ਹੈ। ਅੱਜ ਝੱਲੀ ਜਾਏ ਨਾ ਜੱਗ ਤੋਂ ਮੇਰੇ ਸ਼ਹੀਦਾਂ ਵਾਲੀ ਦਖ। ਅੱਜ ਤਪਦੀ ਭੱਠੀ ਬਣ ਗਈ ਮੇਰੀ ਚੂੜੇ ਵਾਲੀ ਬਾਂਹ, ਅਜੇ ਵਿੱਚ ਸ਼ਹੀਦੀ ਝੰਡਿਆਂ ਹੈ ਮੇਰਾ ਝੰਡਾ ਤਾਂ। ਕਿ ਇਹ ਝੰਡਾ ਖਾਲਸੇ ਦਾ ਜਿਹੜਾ ਉਹ ਅਸਮਾਨੀ ਝੂਲਦਾ ਹੈ, ਉਹ ਸਭ ਤੋਂ ਉੱਚਾ ਹੱਥ ਹੈ। ਅੱਜ ਉਹ ਫੈਸਲਾ ਹੋ ਰਿਹਾ ਉਸ ਧਰਤੀ ਤੇ। ਅੱਜ ਤਪਦੀ ਭੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ, ਅੱਜ ਵੈਰੀਆਂ ਕੱਢ ਵਿਖਾਲਿਆ ਹਾਏ 5 ਸਦੀਆਂ ਦਾ ਵੈਰ। ਇਹ ਹੈ 2 ਲਾਈਨਾਂ 'ਚ ਹਿਸਟਰੀ ਕਿ ਕੀ ਪ੍ਰੋਬਲਮ ਹੈ। ਹਾਏ ਅੱਜ ਵੈਰੀਆਂ ਕੱਢ ਵਿਖਾਲਿਆ ਹਾਏ 5 ਸਦੀਆਂ ਦਾ ਵੈਰ। ਕਿ ਬ੍ਰਾਹਮਣਵਾਦ ਦੀ ਆਈਡੀਓਲੋਜੀ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੇ ਸਰਬੱਤ ਦੇ ਭਲੇ ਦੀ ਉਸ ਸਿਧਾਂਤ ਨਾਲ ਪਹਿਲੇ ਦਿਨ ਤੋਂ ਹੀ ਸਮੱਸਿਆ ਸੀ, 5 ਸਦੀਆਂ ਤੋਂ ਉਹ ਆਪਣੇ ਅੰਦਰ ਉਸ ਜ਼ਹਿਰ ਨੂੰ ਲੈ ਕੇ ਬੈਠੇ ਸੀ, ਪਰ ਇਹਨਾਂ ਕੋਲ ਪੋਲੀਟੀਕਲ ਪਾਵਰ ਨਹੀਂ ਸੀ। 47 'ਚ ਇਹਨਾਂ ਕੋਲ ਪੋਲੀਟੀਕਲ ਪਾਵਰ ਆਈ। ਅੱਜ ਵੈਰੀਆਂ ਕੱਢ ਵਿਖਾਲਿਆ ਹਾਏ 5 ਸਦੀਆਂ ਦਾ ਵੈਰ। ਅੱਜ ਤਪਦੀ ਭੱਠੀ ਬਣ ਗਈ ਮੇਰੀ ਦੁੱਧਾਂ ਵੰਡਦੀ ਛਾਤ, ਮੈਂ ਆਪਣੀ ਰੱਤ ਵਿੱਚ ਡੁੱਬ ਗਈ ਪੁੱਤਰ ਬਾਹਰ ਨਾ ਮਾਰੀ ਝਾਤ। ਅੱਜ ਤਪਦੀ ਭੱਠੀ ਬਣ ਗਿਆ ਮੇਰਾ ਮੱਖਣ ਜਿਹਾ ਸਰੀਰ, ਮੈਂ ਕੁੱਖ ਸੜੀ ਵਿੱਚ ਸੜ ਮਰੇ ਮੇਰਾ ਰਾਂਝਾ ਮੇਰੀ ਹੀਰ। ਹੁਣ ਇਹ ਪ੍ਰੇਮ ਦੀ ਖੇਡ ਹੈ ਵੀ ਇੱਕ ਪਾਸੇ ਰਾਂਝਾ ਤੇ ਹੀਰ ਇਸ਼ਕ ਮਿਜ਼ਾਜੀ ਦੇ ਨੇ, ਇੱਥੇ ਇਸ਼ਕ ਹਕੀਕੀ ਦੀ ਜਿਹੜੀ ਹੈ, ਪਰ ਇਸ ਧਰਤੀ ਤੇ ਪਿਆਰ ਦੀ ਦਾਸਤਾਨ ਹੈ ਪੰਜਾਬ 'ਚ। ਉਹ ਇਸ਼ਕ ਮਜ਼ਾਜੀ ਹੋਏ ਇਸ਼ਕ ਹਕੀਕੀ ਹੋਏ, ਉਹਨੂੰ ਪੁਗਾਉਣ ਦਾ ਸਬਬ ਹੈ, ਉਹਨੂੰ ਪੁਗਾਉਣ ਦਾ ਜੇਰਾ ਹੈ, ਉਹਨੂੰ ਪੁਗਾਉਣ ਦਾ ਜਿਹੜਾ ਹੈ ਉਹ ਨਿਸ਼ਚੈ। ਅੱਜ ਤਪਦੀ ਭੱਠੀ ਬਣ ਗਿਆ ਮੇਰਾ ਡਲਕਾ ਮਾਰਦਾ ਰੰਗ, ਮੈਂ ਮਰ ਜਾਣੀ ਵਿੱਚ ਸੜ ਗਿਆ ਅੱਜ ਮੇਰਾ ਇੱਕ ਇੱਕ ਅੰਗ। ਅੱਜ ਤਪਦੀ ਭੱਠੀ ਬਣ ਗਈ ਮੇਰੇ ਵਿਹੜੇ ਦੀ ਹਰ ਇੱਟ, ਜਿੱਥੇ ਦੁਨੀਆ ਮੱਥਾ ਟੇਕਦੀ ਉਹ ਬੂਟਾ ਛੱਡੀ ਪਿੱਟ। ਮੇਰੇ ਬੁਰਜ ਮੁਨਾਰੇ ਢਾਹ ਦਿੱਤੇ, ਢਾਹ ਦਿੱਤਾ ਤਖਤ ਅਕਾਲ, ਮੇਰਾ ਸੋਨੇ ਰੰਗਾ ਰੰਗ ਅੱਜ ਮੇਰੇ ਲਹੂ ਨਾਲ ਲਾਲੋ ਲਾਲ। ਮੇਰੇ ਬੁਰਜ ਮੁਨਾਰੇ ਢਾਹ ਦਿੱਤੇ, ਢਾਹ ਦਿੱਤਾ ਤਖਤ ਅਕਾਲ, ਮੇਰਾ ਸੋਨੇ ਰੰਗਾ ਰੰਗ ਅੱਜ ਮੇਰੇ ਲਹੂ ਨਾਲ ਲਾਲੋ ਲਾਲ। ਮੇਰੇ ਖੁੱਥੀਆਂ ਟੈਂਕਾਂ ਮੀਡੀਆਂ, ਮੇਰੀ ਲੂਹੀ ਬੰਬਾਂ ਗੁੱਤ, ਮੇਰੇ ਕੁੱਛੜ ਅੰਨੀਆਂ ਗੋਲੀਆਂ ਭੰਨ ਸੁੱਟੇ ਮੇਰੇ ਪੁੱਤ। ਹੁਣ ਇਹ ਸਾਰੀ ਟੈਂਕਾਂ ਤੋਪਾਂ ਦੀ ਲੜਾਈ ਨੂੰ ਔਰ ਕਿਵੇਂ ਬੇਗੁਨਾਹ ਦਾ ਖੂਨ ਉੱਤੇ ਡੋਲਿਆ ਗਿਆ ਉਸ ਨੂੰ, ਮੇਰੇ ਖੁੱਥੀਆਂ ਟੈਂਕਾਂ ਮੀਡੀਆਂ, ਮੇਰੀ ਲੂਹੀ ਬੰਬਾਂ ਗੁੱਤ, ਮੇਰੇ ਕੁੱਛੜ ਅੰਨੀਆਂ ਗੋਲੀਆਂ ਭੰਨ ਸੁੱਟੇ ਮੇਰੇ ਪੁੱਤ। ਮੇਰਾ ਸਾਲੂ ਰਾਤ ਸੁਹਾਗ ਦਾ ਹੋਇਆ ਇੱਦਾਂ ਲੀਰੋ ਲੀਰ, ਜਿਵੇਂ ਕਿਰਚੀ ਕਿਰਚੀ ਹੋ ਗਈ ਮੇਰੀ ਸ਼ੀਸ਼ੇ ਦੀ ਤਸਵੀਰ। ਮੇਰਾ ਸ਼ੇਰ ਬਹਾਦਰ ਸੂਰਮਾ। ਸੰਤ ਪਿੰਡਾਂ ਵਾਲਿਆਂ ਨੂੰ ਇਸ ਤੋਂ ਪਾਵਰਫੁਲ ਢੰਗ ਨਾਲ ਉਦੋਂ ਇਮੀਡੀਏਟ 9 ਜੂਨ ਨੂੰ ਕਿਹਨੇ ਟ੍ਰਿਬਿਊਟ ਦਿੱਤੀ। ਮੇਰਾ ਸ਼ੇਰ ਬਹਾਦਰ ਸੂਰਮਾ, ਜਰਨੈਲਾਂ ਦਾ ਜਰਨੈਲ, ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰੱਤਾ ਨਾ ਮੈਲ। ਮੇਰਾ ਸ਼ੇਰ ਬਹਾਦਰ ਸੂਰਮਾ, ਜਰਨੈਲਾਂ ਦਾ ਜਰਨੈਲ, ਉਸ ਮੌਤ ਵਿਆਹੀ ਹੱਸ ਕੇ
ਉਹਦੇ ਦਿਲ ਤੇ ਰਤਾ ਨਾ ਮੈਲ, ਪਰ ਕੋਈ ਨਾ ਉਹਨੂੰ ਬੋੜਿਆ, ਉਹਨੂੰ ਵੈਰੀਆਂ ਮਾਰਿਆ ਘੇਰ, ਉਂਝ ਡੱਕੇ ਰਹਿ ਗਏ ਘਰਾਂ ਵਿੱਚ ਮੇਰੇ ਲੱਖਾਂ ਪੁੱਤਰ ਸ਼ੇਰ। ਪੰਜਾਬ ਨੂੰ ਕੱਟ ਆਫ ਕਰਤਾ ਹੈ, ਮੂਵਮੈਂਟ ਬੰਦ। ਸੋ ਉਹ ਪਰ ਕੋਈ ਨਾ ਉਹਨੂੰ ਬੋੜਿਆ, ਉਹਨੂੰ ਵੈਰੀਆਂ ਮਾਰਿਆ ਘੇਰ, ਉਂਝ ਡੱਕੇ ਰਹਿ ਗਏ ਘਰਾਂ ਵਿੱਚ ਮੇਰੇ ਲੱਖਾਂ ਪੁੱਤਰ ਸ਼ੇਰ। ਸੁਣ ਰਾਈਆ ਕਰਮਾਂ ਵਾਲਿਆ ਇਸ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ, ਮੇਰੇ ਦਿਨ ਨੂੰ ਖਾ ਗਈ ਰਾਤ। ਮੇਰੇ ਲੂੰ ਲੂੰ ਚੋਂ ਪਈ ਵਗਦੀ, ਭਾਵੇਂ ਲਹੂ ਦੀ ਇੱਕ ਇੱਕ ਨਹਿਰ, ਮੈਂ ਅਜੇ ਜਿਉਂਦੀ ਜਾਗਦੀ, ਮੈਂ ਝੱਲ ਗਈ ਸਾਰਾ ਕਹਿਰ। ਮੈਂ ਮਰ ਨਹੀਂ ਸਕਦੀ ਕਦੇ ਵੀ, ਭਾਵੇਂ ਵੱਢਣ ਅੱਠੇ ਪੈਰ, ਭਾਵੇਂ ਦੇਣ ਤਸੀਏ ਰੱਜ ਕੇ, ਭਾਵੇਂ ਰੱਜ ਪਿਆਵਣ ਜ਼ਹਿਰ। ਮੇਰੇ ਪੁੱਤਰ ਸਾਗਰ ਜ਼ੋਰ ਦਾ। ਹੁਣ ਇਹ ਹੈ ਉਸ ਹੋਣੀ ਨੂੰ ਪਹਿਲਾਂ ਦੇਖਣਾ ਕਿ ਪੰਜਾਬ ਦੀ ਧਰਤੀ ਸਿੱਖ ਕੌਮ ਕਿਵੇਂ ਖਲੋਏਗੀ ਇਹ ਸਾਰੇ ਤੋਂ ਬਾਅਦ। ਇਹ ਪ੍ਰੈਡਿਕਸ਼ਨ ਹੈ। ਮੇਰੇ ਪੁੱਤਰ ਸਾਗਰ ਜ਼ੋਰ ਦਾ, ਹਰ ਬਾਂਹ ਇੱਕ ਇੱਕ ਲਹਿਰ, ਮੇਰੇ ਪੁੱਤਰ ਪਿੰਡੋ ਪਿੰਡ ਨੇ, ਮੇਰੇ ਪੁੱਤਰ ਸ਼ਹਿਰੋ ਸ਼ਹਿਰ। ਮੇਰੀ ਉਮਰ ਕਿਤਾਬ ਦਾ ਵੇਖ ਲੈ, ਤੂੰ ਹਰ ਇੱਕ ਵਰਕਾ ਪੜ੍ਹ, ਜਦੋਂ ਭਾਰੀ ਬਣੀ ਹੈ ਮਾਂ ਤੇ ਮੇਰੇ ਪੁੱਤਰ ਆਏ ਚੜ੍ਹ। ਹੁਣ ਇਹ ਹੈ ਹਜ਼ਾਰਾਂ ਸਾਲਾਂ ਦੇ ਇਤਿਹਾਸ ਨੂੰ ਬਿਆਨ ਇੱਕ ਸ਼ੇਰ ਦੇ ਵਿੱਚ। ਮੇਰੀ ਉਮਰ ਕਿਤਾਬ ਦਾ ਵੇਖ ਲੈ, ਤੂੰ ਹਰ ਇੱਕ ਵਰਕਾ ਪੜ੍ਹ, ਜਦੋਂ ਭਾਰੀ ਬਣੀ ਹੈ ਮਾਂ ਤੇ ਮੇਰੇ ਪੁੱਤਰ ਆਏ ਚੜ੍ਹ। ਪੜ੍ਹ ਕਿੰਨੀ ਵਾਰੀ ਮਾਂ ਤੋਂ ਉਹਨਾਂ ਵਾਰੀ ਆਪਣੀ ਜਾਨ, ਪੜ੍ਹ ਕਿਸ ਦਿਨ ਆਪਣੀ ਮਾਂ ਦਾ ਉਹਨਾਂ ਨਹੀਂ ਸੀ ਰੱਖਿਆ ਮਾਂ। ਕਿ ਇਹ ਮਾਂ ਦਾ ਦੁੱਧ ਸਫਲ ਕਰਨ ਵਾਲੇ ਨੇ। ਇਹ ਜੋ ਇਹਨਾਂ ਦੇ ਨਾਲ ਵਾਪਰਿਆ, ਇਹ ਬੇਗੈਰਤ ਨਹੀਂ ਨੇ, ਇਹ ਉੱਠਣਗੇ ਔਰ ਇਹ ਜਿਹੜਾ ਮਾਂ ਦੇ ਦੁੱਧ ਨੂੰ ਸਫਲ ਕਰਨਗੇ, ਬਦਲਾ ਲੈਣਗੇ। ਪੜ੍ਹ ਕਿੰਨੀ ਵਾਰੀ ਮਾਂ ਤੋਂ ਉਹਨਾਂ ਵਾਰੀ ਆਪਣੀ ਜਾਨ, ਪੜ੍ਹ ਕਿਸ ਦਿਨ ਆਪਣੀ ਮਾਂ ਦਾ ਉਹਨਾਂ ਨਹੀਂ ਸੀ ਰੱਖਿਆ ਮਾਣ। ਸੁਣ ਰਾਈਆ ਰਾਹੇ ਜਾਂਦਿਆਂ, ਤੂੰ ਲਿਖ ਰੱਖੀ ਇਹ ਬਾਤ, ਮੇਰਾ ਡੁੱਬਿਆ ਸੂਰਜ ਚੜ੍ਹੇਗਾ, ਓੜਕ ਮੁੱਕੇਗੀ ਇਹ ਰਾਤ। ਸੁਣ ਰਾਈਆ ਰਾਹੇ ਜਾਂਦਿਆਂ, ਤੂੰ ਲਿਖ ਰੱਖੀ ਇਹ ਬਾਤ ਕਿ ਇਹ ਮੁਸਾਫਰ ਤੂੰ ਜਾ ਰਿਹਾ, ਇਹ ਲਿਖ ਕੇ ਰੱਖ ਲੈ ਮੈਂ ਜੋ ਕਹਿ ਰਿਹਾ। ਮੇਰਾ ਡੁੱਬਿਆ ਸੂਰਜ ਚੜ੍ਹੇਗਾ, ਓੜਕ ਮੁੱਕੇਗੀ ਇਹ ਰਾਤ। ਔਰ ਮੈਂ ਸਮਝਦਾ ਵੀ ਅੱਜ 39 ਸਾਲ ਬਾਅਦ ਜਦੋਂ ਅਸੀਂ ਇਸ ਨਜ਼ਮ ਨੂੰ ਪੜ੍ਹ ਰਹੇ ਹਾਂ ਆਲਮੋਸਟ ਉਸੇ ਤਾਰੀਖ ਦੇ ਉੱਤੇ, ਤੇ ਇਹਨਾਂ 39 ਵਰਿਆਂ ਨੇ ਸਾਬਤ ਕੀਤਾ ਕਿ ਅਫਜ਼ਲ ਅਹਿਸਨ ਰੰਧਾਵਾ, ਜਿਨ੍ਹਾਂ ਨੇ ਸਿੱਖ ਕੌਮ ਦੇ ਦਰਦ ਨੂੰ ਵੀ ਇਸ ਨਜ਼ਮ ਦੇ ਵਿੱਚ ਸਮੇਟਿਆ, ਪੰਜਾਬ ਦੀ ਤਾਰੀਖ ਨੂੰ ਵੀ ਆਪਣੀ ਇਸ ਨਜ਼ਮ ਦੇ ਵਿੱਚ ਸਮੇਟਿਆ, ਔਰ ਗੈਰਤ ਔਰ ਅਣਖ ਨੇ ਕਿਵੇਂ ਭਵਿੱਖ ਨੂੰ ਬਦਲਣਾ ਤੇ ਕਿਵੇਂ ਸਿੱਖ ਕੌਮ ਨੇ ਇਸ ਜ਼ੁਲਮ ਦੀ ਕਾਲੀ ਬੋਲੀ ਰਾਤ ਦਾ ਅੰਤ ਕਰਕੇ ਔਰ ਖਾਲਿਸਤਾਨ ਦਾ, ਇਨਸਾਫ ਦਾ, ਗੈਰਤ ਦੇ ਸੂਰਜ ਨੂੰ ਜਿਹੜਾ ਚਾੜਨਾ ਉਹ ਪ੍ਰੈਡਿਕਟ ਕੀਤਾ ਹੋਇਆ ਸੀ। ਔਰ ਮੈਂ ਸਮਝਦਾ ਵੀ ਬੇਸ਼ੱਕ ਉਹ ਇਸ ਦੁਨੀਆ 'ਚ ਨਹੀਂ ਨੇ, ਪਰ ਜਿੱਥੇ ਅਸੀਂ ਉਹਨਾਂ ਸਾਂਝਾਂ ਦੀ ਗੱਲ ਕਰਦੇ ਹਾਂ, ਗੁਰੂ ਨਾਨਕ ਸਾਹਿਬ ਦੀ ਬਾਣੀ ਪਾਈ ਮਰਦਾਨੇ ਦੀ ਰਬਾਬ, ਗੁਰੂ ਅਰਜਨ ਸਾਹਿਬ, ਸਾਈਂ ਮੀਆਂ ਮੀਰ ਔਰ ਪੀਰ ਬੁੱਧੂ ਸ਼ਾਹ, ਨਬੀ ਖਾਨ, ਗਨੀ ਖਾਨ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਾਂਝ, ਤੇ ਇਹ ਇਸ ਸਦੀ ਦੇ ਇਸ 84 ਦੇ ਦਹਾਕੇ 'ਚ ਜੂਨ ਦੇ ਇਸ ਘੱਲੂਘਾਰਾ ਦਿਨਾਂ ਦੇ ਵਿੱਚ ਇਸ ਸਾਂਝ, ਉਹੀ ਇਤਿਹਾਸ ਦੀ ਕੰਟੀਨਿਊਟੀ ਅਫਜ਼ਲ ਅਹਿਸਨ ਰੰਧਾਵਾ ਨੇ ਸਾਡੀ ਪੀੜ ਨੂੰ ਆਪਣੀ ਸਮਝ ਕੇ ਜਿਵੇਂ ਇਸ ਸਾਂਝ ਨੂੰ ਅੱਗੇ ਤੋਰਿਆ, ਇਹ ਵੀ ਸਲਾਮਤ ਰਹੇਗੀ। ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਉਹ ਦਸਤਕ ਦੇ ਰਿਹਾ ਸਾਡੀਆਂ ਬਰੂਹਾਂ ਤੇ, ਔਰ ਇਹ ਹਕੀਕਤ ਬਣੇਗਾ ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਉਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸ ਨਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।